ਹਾਂ ਇਹ ਮੱਖਣ ਹਾਂਜੀ ਕੋਈ ਰਹਿਤ ਮਲੂਕ ਹੁੰਦੀ ਆ, ਮਤਲਬ ਕੋਈ ਯਾਦ ਮਲੂਕ ਹੁੰਦੀ ਆ, ਇਹਦੇ ਬਾਰੇ ਕੋਈ ਤੁਹਾਨੂੰ ਸਮਝ ਆਉਂਦੀ ਹੈ ਕੋਈ, ਮਤਲਬ ਵੀ ਆਪਣੇ ਬਾਰੇ ਸਾਹਿਬ ਨੇ ਕੋਈ ਲਿਖਿਆ? ਹਾਂ ਇਹਦੇ 'ਚ ਪੰਜਾਬੀ ਜ਼ਬਾਨ ਦੇ ਸਰਦਾਰ ਜਿਹੜੇ ਹੋਏ ਨੇ ਹਜ਼ਰਤ ਪੀਰ ਵਾਰਿਸ ਸ਼ਾਹ ਰਹਿਮਤੁल्लाह अलैह, ਉਹਨਾਂ ਨੇ ਬੜੀ ਚੰਗੀ ਗੱਲ ਆਖੀ ਆ। ਉਹਨਾਂ ਫਰਮਾਇਆ ਨਾ ਕਿ ਜ਼ਾਤ ਮਲੂਕ ਨਹੀਂ ਹੁੰਦੀ ਲੋਕੋ, ਹੁੰਦੀ ਆ ਰਹਿਤ ਮਲੂਕ। ਜ਼ਾਤ ਮਲੂਕ ਨਹੀਂ ਹੁੰਦੀ ਲੋਕੋ, ਹੁੰਦੀ ਆ ਰਹਿਤ ਮਲੂਕ। ਉਹ ਤੈਨੂੰ ਸੁੱਤਿਆ ਜਾਗ ਨਹੀਂ ਆਈ, ਉਹ ਵੇਖ ਲਾ ਚਿੜੀਆਂ ਪਈਆਂ ਚੂਕ। ਤੇ ਅਫਰਾ ਤਫਰੀ ਪੈ ਗਈ ਹਰ ਥਾਂ, ਉਹ ਕਿਹੜਾ ਮਾਰ ਗਿਆ ਫੂਕ। ਤੇ ਉਸ ਘਰ ਵਿੱਚ ਬਰਕਤ ਰਹਿਣੀ ਆ, ਉਹ ਜਿਸ ਘਰ ਵਿੱਚ ਰਵੇ ਸਲੂਕ। ਬਾਬਾ ਜਮਾਲ ਤੇਰੇ ਵਾਸਤੇ ਗੱਲ ਆ, ਪੀਰ ਵਾਰਿਸ ਸ਼ਾਹ ਨੇ ਲਿਖੀ ਆ ਕਿ ਉਸ ਘਰ ਵਿੱਚ ਬਰਕਤ ਰਹਿਣੀ ਆ, ਉਹ ਜਿਹੜੇ ਘਰ ਵਿੱਚ ਰਵੇ ਸਲੂਕ। ਤੇ ਮੱਖਣ ਜੱਟਾ ਉਹ ਨਫ਼ਰਤ ਮੁੱਕ ਜਾਣੀ, ਅਸੀਂ ਮਾਰਨੀ ਐਸੀ ਫੂਕ। ਉਹ ਪਹਿਲੇ ਜ਼ਮਾਨੇ ਦੀ ਬਾਤ ਆ ਕਿ ਬਾਦਸ਼ਾਹ ਆਪਣੇ ਵਜ਼ੀਰ ਨਾਲ ਜਾ ਰਿਹਾ ਸਫ਼ਰ 'ਚ। ਉਹ ਜਦੋਂ ਜਾ ਰਿਹਾ ਤੇ ਅੱਗੇ ਕਿਸੇ ਦਾ ਮਕਾਨ ਬਣਦਾ ਸੀ, ਰਿਹਾਇਸ਼ਗਾਹ ਕੋਈ ਬਣਾ ਰਿਹਾ ਸੀ। ਉਹ ਬਾਦਸ਼ਾਹ ਦੀ ਜਦੋਂ ਨਜ਼ਰ ਪਈ ਨਾ, ਤੇ ਦੁਪਹਿਰ ਦਾ ਟਾਈਮ ਸੀ, ਉਹ ਆਪਣਾ ਦੁਪਹਿਰ ਦਾ ਅੰਨ ਪਾਣੀ ਖਾ ਕੇ ਤੇ ਆਰਾਮ ਕਰਨ ਡਿਆ ਸੀ। ਉਹ ਇੱਟਾਂ ਦੀ ਬਜਰੀ ਕੁੱਟੀ ਸੀ ਤੇ ਐਡੇ ਐਡੇ ਰੋੜਿਆਂ ਤੇ ਉਹ ਮਿਸਤਰੀ ਮਜ਼ਦੂਰ ਜਿਹੜੇ ਸੀ ਉਹ ਸੁੱਤੇ ਪਏ ਸੀ। ਉਹ ਜਦੋਂ ਬਾਦਸ਼ਾਹ ਦੀ ਨਜ਼ਰ ਪਈ ਨਾ, ਤੇ ਬਾਦਸ਼ਾਹ ਦਾ ਜ਼ਿਹਨ ਉੱਥੇ ਅਟਕ ਗਿਆ। ਆਖਿਆ ਓਏ ਆਹ ਕਿਹੜੀ ਮਖਲੂਕ ਆ, ਆਹ ਕਿਹੜੀ ਜ਼ਾਤ ਆ, ਉਹ ਐਡੇ ਐਡੇ ਰੋੜਿਆਂ ਤੇ ਸੁੱਤੇ ਪਏ ਤੇ ਇੰਨੇ ਜਨਾਬ ਬੇਹੋਸ਼ ਪਏ, ਇਹਨਾਂ ਨੂੰ ਪਤਾ ਹੀ ਨਹੀਂ ਆਸ ਪਾਸ ਦਾ। ਵਜ਼ੀਰ ਨੂੰ ਕਹਿਣ ਲੱਗਾ ਮੈਨੂੰ ਪਤਾ ਕਰਕੇ ਦੱਸ ਇਹਨਾਂ ਦੀ ਜ਼ਾਤ ਕਿਹੜੀ ਆ, ਇਹਨਾਂ ਦੀ ਕੌਮ ਕਿਹੜੀ ਆ, ਇਹ ਮਖਲੂਕ ਕਿਹੜੀ ਆ। ਉਹ ਜਦੋਂ ਵਜ਼ੀਰ ਨੇ ਆਖਿਆ, ਉਹਨੇ ਕਿਹਾ ਬਾਦਸ਼ਾਹ ਇਹ ਜਿਹੜੀ ਤੂੰ ਗੱਲ ਕਰਦਾ ਨਾ ਵੀ ਜ਼ਾਤ ਮਲੂਕ ਹੁੰਦੀ ਆ, ਇਹ ਜ਼ਾਤ ਨਹੀਂ ਮਲੂਕ ਹੁੰਦੀ, ਇਹ ਰਹਿਤ ਮਲੂਕ ਹੁੰਦੀ ਆ। ਇਹ ਮਜ਼ਦੂਰ ਆ, ਸੁੱਤੇ ਪਏ ਆ, ਤੂੰ ਇਹਨਾਂ 'ਚੋਂ ਕੀ ਲੈਣਾ। ਹਾਂ ਇਹ ਥੱਕੇ ਥਕਾਏ ਆ, ਸੌਂ ਗਏ। ਇਹ ਗੱਲ ਸੁਣ ਕੇ ਤੇ ਬਾਦਸ਼ਾਹ ਨੇ ਆਖਿਆ, ਉਹਨੇ ਕਿਹਾ ਨਹੀਂ ਵੀ ਹੁਣ ਇਹਨੂੰ ਮੈਂ ਨਹੀਂ ਛੱਡਣਾ। ਜੇ ਤੂੰ ਕਹਿੰਦਾ ਹੈ ਨਾ ਵੀ ਇਹ ਰਹਿਤ ਮਲੂਕ ਹੁੰਦੀ ਆ, ਜ਼ਾਤ ਮਲੂਕ ਨਹੀਂ ਹੁੰਦੀ, ਮੈਨੂੰ ਸਾਬਤ ਕਰਕੇ ਦੱਸ। ਅਗਰ ਤੂੰ ਸਾਬਤ ਨਾ ਕਰ ਸਕਿਆ ਤੇ ਤੂੰ ਫਾਰਗ ਆ। ਲਓ ਜੀ ਗੱਲ ਮਿੱਥੀ ਗਈ। ਵਜ਼ੀਰ ਨੇ ਬਾਦਸ਼ਾਹ ਨੂੰ ਆਖਿਆ ਕਿ ਜਿੱਦਾਂ ਮੈਂ ਕਹੀ ਜਾਊਂਗਾ ਉੱਦਾਂ ਤੈਨੂੰ ਕਰਨਾ ਪਊਗਾ ਤੇ ਸਾਬਤ ਮੈਂ ਕਰ ਦੂੰਗਾ। ਉਹਨੇ ਕਿਹਾ ਠੀਕ ਆ। ਲਓ ਜੀ ਵਜ਼ੀਰ ਨੇ ਜਾ ਕੇ ਉਹਨਾਂ ਨੂੰ ਉਠਾਇਆ। ਉਠਾਉਣ ਤੋਂ ਬਾਅਦ ਵਜ਼ੀਰ ਨੇ ਆਖਿਆ ਵੀ ਤੁਸੀਂ ਕਿੰਨੇ ਪੈਸੇ ਕਮਾ ਲੈਂਦੇ ਆ, ਕਿੰਨੇ ਪੈਸੇ ਇੱਕ ਮਹੀਨੇ ਦੇ ਕਮਾ ਲੈਂਦੇ ਆ। ਉਹਨੇ ਕਿਹਾ ਜੀ ਇੰਨੇ ਪੈਸੇ ਅਸੀਂ ਕਮਾ ਲੈਂਦੇ ਆ। ਉਹਨੇ ਕਿਹਾ ਅੱਜ ਤੋਂ ਬਾਅਦ ਤੁਸੀਂ ਸ਼ਾਹੀ ਮਹਿਮਾਨ ਆ, ਇੰਨੇ ਤੋਂ ਡਬਲ ਪੈਸੇ ਤੁਹਾਡੇ ਘਰਾਂ 'ਚ ਪਹੁੰਚ ਜਾਇਆ ਕਰਨਗੇ ਤੇ ਤੁਸੀਂ ਬਾਦਸ਼ਾਹ ਦੇ ਘਰ ਰਹਿਣਾ ਵਾ। ਨਹਾਓ ਧੋ ਮੌਜ ਕਰੋ, ਕੀ ਕਰੋਗੇ। ਉਹ ਜੀ 5 ਬੰਦੇ ਉਹਨਾਂ ਨਾਲ ਭਾਲਾ, ਉਹ ਬਾਦਸ਼ਾਹ ਦੇ ਮਹਿਲ 'ਚ ਲੈ ਆਏ ਜੀ। ਜਦੋਂ ਮਹਿਲ 'ਚ ਲੈ ਆਏ ਜਨਾਬ, ਵਜ਼ੀਰ ਨੇ ਆਖਿਆ ਜੀ ਇਹਨਾਂ ਦਾ ਇੰਤਜ਼ਾਮ ਕਰ ਦਿੱਤਾ ਜਾਵੇ, ਸੋਹਣੀਆਂ ਛੇਜਾਂ ਤੇ ਇਹਨਾਂ ਨੂੰ ਸਵਾਇਆ ਜਾਵੇ, ਅੱਛੇ ਖਾਣੇ ਇਹਨਾਂ ਨੂੰ ਪੇਸ਼ ਕੀਤੇ ਜਾਣ, ਕੰਮਕਾਰ ਕੋਈ ਨਹੀਂ ਇਹਨਾਂ ਨੂੰ, ਔਰ ਇਹਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਦਿਨ ਭਰ ਐਸ਼ ਕਰਨੀ ਆ, ਰਾਤ ਨੂੰ ਇੱਥੇ ਸੌਣਾ ਵਾ। ਲਓ ਜੀ ਅੱਛਾ ਖਾਣਾ ਸ਼ੁਰੂ ਹੋ ਗਿਆ, ਅੱਛੀਆਂ ਛੇਜਾਂ ਸ਼ੁਰੂ ਹੋ ਗਈਆਂ। ਉਹ ਜਿਹੜਾ ਮਜ਼ਦੂਰ ਤਬਕਾ ਸੀ ਉਹਨਾਂ ਨੇ ਚੰਗਾ ਖਾਣਾ ਤੇ ਰਾਤ ਨੂੰ ਮਿੱਠੀਆਂ ਛੇਜਾਂ ਤੇ ਸੌਣਾ। ਵਕਤ ਬੀਤਦਾ ਗਿਆ। ਬਾਦਸ਼ਾਹ ਨੇ ਰੋਜ਼ ਪੁੱਛਣਾ ਸਵੇਰੇ, ਹਾਂ ਵੀ ਕਿਵੇਂ ਰਾਤ ਗੁਜ਼ਰੀ। ਉਹਨੇ ਕਹਿਣਾ ਬਾਦਸ਼ਾਹ ਸਲਾਮਤ, ਕੰਡ ਲਾਈ ਸੀ ਛੇਜ ਤੇ ਨੀਂਦ ਆ ਗਈ, ਪਤਾ ਹੀ ਨਹੀਂ ਲੱਗਾ। ਸਵੇਰੇ ਆ ਕੇ ਮੁਲਾਜ਼ਮਾਂ ਠਾਇਆ ਜਦੋਂ ਨਾਸ਼ਤਾ ਆ ਗਿਆ। ਲਓ ਜੀ ਜਦੋਂ ਵਕਤ ਗੁਜ਼ਰਦਾ ਗਿਆ, ਥੋੜ੍ਹਾ ਜਿਹਾ ਟਾਈਮ ਪੀਰੀਅਡ ਗੁਜ਼ਰ ਗਿਆ ਤੇ ਵਜ਼ੀਰ ਨੇ ਇੱਕ ਦਿਨ ਬਾਦਸ਼ਾਹ ਨੂੰ ਆਖਿਆ ਬਈ ਜਿਹੜੀਆਂ ਇਹਨਾਂ ਦੀਆਂ ਛੇਜਾਂ ਨਾ, ਤੂੰ ਜਿਹੜੀ ਉੱਤੇ ਚਾਦਰ ਵਿਛਾਉਣਾ ਵਾ ਉਹਨਾਂ 'ਚ ਇੱਕ ਇੱਕ ਰੋੜੀ ਜਿਹੜੀ ਹੈਗੀ ਨਾ ਲੈਣ ਪਾ ਕੇ ਨਾ ਉਹ ਚਿਣ ਦੇਣੀ ਆ। ਲਓ ਜੀ ਇਵੇਂ ਹੀ ਕੀਤਾ ਗਿਆ। ਉਹਨਾਂ ਨੇ ਉਹਦੀ ਛੇ ਸੀ ਉਹਦੇ 'ਤੇ ਨਾ ਇੱਕ ਇੱਕ ਰੋੜੀ ਨਾਲ ਚਿਣ ਦਿੱਤੀ ਇਸ ਤਰ੍ਹਾਂ ਕਤਾਰਾਂ 'ਚ। ਉਹ ਹੁਣ ਰਾਤ ਨੂੰ ਆਪਣੇ ਆਰਾਮਗਾਹ ਜਦੋਂ ਸੌਣ ਗਏ ਤੇ ਉਹ ਕਦੀ ਇੱਧਰ ਪਾਸੇ ਮਨ, ਕਦੀ ਇੱਧਰ ਪਾਸੇ, ਨੂੰ ਨੀਂਦ ਨਾ ਆਵੇ। ਇੱਕ ਦੂਜੇ ਨਾਲ ਗੱਲਾਂ ਕਰਨ ਵੀ ਅੱਜ ਕੀ ਹੋ ਗਿਆ ਵੀ ਅੱਜ ਕੋਈ। ਉਹ ਕਹਿਣ ਨਾ ਸ਼ਿਕਾਇਤ ਨਾ ਲਾਇਆ ਜੇ, ਬਾਦਸ਼ਾਹ ਕਹੂਗਾ ਕਿ ਇੰਨੇ ਇਹ ਆਸਾਨ ਫਰਾਮੋਸ਼ ਆ ਵੀ ਇੱਕ ਰਾਤ ਜੇ ਇੱਦਾਂ ਦਾ ਕੰਮ ਆ ਗਿਆ ਤੇ ਇਹ ਬੜਬੜਾ ਉੱਠੇ ਆ, ਇਹਨਾਂ ਨੂੰ ਮੈਂ ਇੰਨਾ ਚੰਗਾ ਸਵਾਇਆ, ਇੰਨਾ ਚੰਗਾ ਖਵਾਇਆ, ਇੱਕ ਰਾਤ ਜੇ ਨਹੀਂ ਸੌਂ ਸਕੇ ਤੇ ਇਹ ਇਤਰਾਜ਼ ਲੈ ਕੇ ਆ ਗਏ। ਲਓ ਜੀ ਇਸੇ ਕਸ਼ਮਕਸ਼ 'ਚ ਨਾ ਸਾਰੀ ਰਾਤ ਗੁਜ਼ਰ ਗਈ, ਅੱਖ ਕਿਸੇ ਦੇ ਨਾ ਲੱਗੀ। ਜਦੋਂ ਸਵੇਰ ਹੋਈ ਤੇ ਸ਼ਾਹੀ ਦਰਬਾਰ 'ਚ ਪੇਸ਼ ਹੋ ਗਏ ਤੇ ਅੱਖਾਂ ਸੁੱਜੀਆਂ ਸਾਰਿਆਂ ਦੀਆਂ, ਲਾਲ ਅੱਖਾਂ। ਤੇ ਬਾਦਸ਼ਾਹ ਨੇ ਆਖਿਆ ਹਾਂ ਬਈ ਅੱਜ ਤੁਹਾਨੂੰ ਕੀ ਹੋਇਆ, ਰਾਤ ਕਿਵੇਂ ਗੁਜ਼ਰੀ। ਉਹਨਾਂ ਨੇ ਕਿਹਾ ਬਾਦਸ਼ਾਹ ਸਲਾਮਤ, ਪਤਾ ਨਹੀਂ ਕਿਹੜੀ ਗੱਲ ਸੀ ਬਿਸਤਰਿਆਂ 'ਚ ਹੋਈ, ਛੇਜਾਂ 'ਚ ਕਿਹੜੀ ਗੱਲ ਹੋਈ, ਸਾਰੀ ਰਾਤ ਪਾਸੇ ਮਾਰਦੇ ਰਹੇ ਆ, ਉਹ ਨੀਂਦ ਅੱਖਾਂ ਦੇ ਨੇੜ ਨਹੀਂ ਆਈ। ਤੇ ਇਹ ਗੱਲ ਸੁਣ ਕੇ ਤਾਂ ਵਜ਼ੀਰ ਹੱਸਿਆ ਉੱਚੀ ਉੱਚੀ।
ਉਹਨੇ ਕਿਹਾ ਬਾਦਸ਼ਾਹ ਸਲਾਮਤ, ਇਹ ਉਹ ਹੀ ਬੰਦੇ ਆ ਜਿਹੜੇ ਰੋੜਿਆਂ ਤੇ ਸੁੱਤੇ ਪਏ ਸੀ, ਜਿਹੜੇ ਐਡੇ ਐਡੇ ਰੋੜਿਆਂ ਤੇ ਸੁੱਤੇ ਪਏ ਸੀ। ਉਹ ਮੈਂ ਤੇ ਰੋੜੀਆਂ ਨਿੱਕੀਆਂ ਨਿੱਕੀਆਂ ਚੜਾਈਆਂ ਵਾ। ਉਹ ਇਹਨਾਂ ਦੇ ਸਾਰੀ ਰਾਤ ਪਾਸੇ ਮਾਰਦੇ ਰਹੇ ਆ। ਇਹ ਕਿਉਂ ਮਾਰਦੇ ਰਹੇ ਆ? ਕਿਉਂਕਿ ਹੁਣ ਇਹਨਾਂ ਦੀ ਰਹਿਤਲ ਇਹ ਹੋ ਗਈ ਸੀ। ਉਦੋਂ ਇਹਨਾਂ ਦੀ ਰਹਿਤਲ ਉਹ ਸੀ, ਸਖਤ ਮਸ਼ੱਕਤ ਸੀ, ਸਖਤ ਮਜ਼ਦੂਰੀ ਸੀ। ਜਦੋਂ ਦੁਪਹਿਰ ਦੀ ਰੋਟੀ ਖਾਂਦੇ ਸੀ ਤੇ ਨਾਲ ਹੀ ਸੌਂ ਜਾਂਦੇ, ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਛੇਜ ਤੇ ਪਏ ਜਾਂ ਰੋੜਿਆਂ ਤੇ ਪਏ ਆ। ਜ਼ਿਮੀਦਾਰ ਨਹੀਂ ਬਾਣ ਚ ਪੈ ਜਾਂਦੇ ਆ। ਤੇ ਵਜ਼ੀਰ ਨੇ ਆਖਿਆ ਬਾਦਸ਼ਾਹ ਸਲਾਮਤ, ਮੈਂ ਆਪਣੀ ਗੱਲ ਸਾਬਤ ਕਰ ਦਿੱਤੀ ਹੈ ਕਿ ਜ਼ਾਤ ਮਲੂਕ ਕਿਸੇ ਦੀ ਨਹੀਂ ਦੀ, ਇਹ ਰਹਿਤ ਮਲੂਕ ਆ। ਇਹ ਬੜੇ ਬੜੇ ਚੰਗੇ ਬੰਦੇ ਜਿਹੜੇ ਨਾ, ਇਹ ਮੈਂ ਜਿਹੜਾ ਹੈਗਾ ਪੈਗਾਮ ਦੇਣਾ ਚਾਹੁੰਦਾ ਆਪਣੇ ਦੇਸ਼ ਦੇ ਹੁਕਮਰਾਨਾਂ ਨੂੰ। ਉਹਨਾਂ ਨੂੰ ਇਹ ਪੈਗਾਮ ਦੇਣਾ ਚਾਹੁੰਦਾ ਵਾਂ ਕਿ ਉਹ ਅਗਰ ਆ ਮਰਸਡੀਜ਼ ਆੜੀਆਂ ਏਸੀ ਦੇਸੀ ਜਿਹੜੇ ਬੈਠੇ ਹੈਗੇ ਨਾ ਇਹ 5-5 ਕਨਾਲਾਂ ਦੇ ਘਰਾਂ 'ਚ, ਯਕੀਨ ਕਰੋ ਅਗਰ ਕੋਈ ਸਖਤ ਹੁਕਮਰਾਨ ਉੱਤੇ ਆ ਜਾਵੇ, ਇਹਨਾਂ ਦੇ ਘਰ 2 ਮਰਲਿਆਂ 'ਚ ਕਰ ਦਿੱਤੇ ਜਾਣ, ਕੁਛ ਵੀ ਨਹੀਂ ਹੋ ਸਕਦਾ। ਇਹ ਹੋ ਹੀ ਨਹੀਂ ਸਕਦਾ ਵੀ ਇਹ ਨਾ ਜਿਹੜਾ ਹੈਗਾ ਵਾ ਨਿਜ਼ਾਮ ਚਲਾ ਸਕਣ। ਇਹ ਸਿਰਫ ਇਹਨਾਂ ਦਾ ਹੋ ਗਿਆ ਨਿਜ਼ਾਮ। ਇਹ ਤਾਂ ਵਾ ਇਹ ਤੋ ਆਖਰ ਤੇ ਇਹ ਹੀ ਆ ਕਿ ਯਾ ਅੱਲਾ ਇਸ ਦੇਸ਼ ਦੇ ਹੁਕਮਰਾਨਾਂ ਨੂੰ ਜਾਂ ਅਸ਼ਰਾਫੀਆ ਨੂੰ ਇਹ ਤੌਫੀਕ ਦੇ ਕਿ ਜਿੱਦਾਂ ਦੇ ਵਸਾਇਲ ਆ ਕੌਮ ਦੇ, ਉਹਦੇ ਨਾਲ ਹੀ ਇਹ ਕੰਮ ਕਰਨ ਤਾਂ ਕਿ ਮੁਲਕ ਦਾ ਕੁਛ ਹੋ ਸਕੇ। ਤੋ ਜਨਾਬ ਅੱਜ ਦੀ ਪੰਜਾਬੀ ਬੈਠਕ ਮੱਖਣ ਜੱਟ ਆਪਣੇ ਸ਼ੁਰਾਕਾ ਬਜ਼ੁਰਗਾਂ ਨਾਲ ਇਜਾਜ਼ਤ ਚਾਹੁੰਦਾ ਵਾ। ਅੱਲਾ ਇਹਦਾ ਸਭ ਨੂੰ ਹਿਫਜ਼ੋ ਅਮਾਨ 'ਚ ਰੱਖੇ, ਤੰਦਰੁਸਤੀ ਦੇਵੇ, ਜ਼ਰੂਰਤ ਦਾ ਰਿਜ਼ਕ ਦੇਵੇ। ਅਸਲਾਮੁ ਅਲੈਕੁਮ, ਅੱਲਾ ਹਾਫਿਜ਼।